ਸਲਾਂਝ ਹੋਵੇ ਇਸ ਤਰ੍ਹਾਂ, ਕਿਉਂਕਿ ਕੰਮ ਨਸਰੀ ਜਿਹੜਾ ਸ਼ਹਿਰੀ ਹੈ ਉਹ ਤਾਂ ਬਹੁਤ ਜ਼ਿਆਦਾ ਕੰਮ ਹੈ, ਨਸਰੀ ਘੱਟ ਹੈ ਲੇਕਿਨ ਹੈ। ਮਦੀਨੇ ਦੀ ਤਾਰੀਖ ਉਹਨਾਂ ਦੀ ਅਲੱਗ ਕਿਤਾਬ ਹੈ, ਬਾਕੀ ਜ਼ਿਆਦਾ ਕੰਮ ਤਾਂ ਉਹਨਾਂ ਦਾ ਉਰਦੂ 'ਚ ਹੈ, ਲੇਕਿਨ ਇਸ ਹਵਾਲੇ ਨਾਲ ਉਹਨਾਂ ਨੂੰ ਮਸੌਦੇ ਦੇ ਉੱਤੇ ਮਸਊਦ ਖਦਰ ਪੋਸਟ ਟਰਸਟ ਨੇ ਪਹਿਲਾ ਇਨਾਮ ਵੀ ਦਿੱਤਾ ਹੋਇਆ ਇਸ ਕਿਤਾਬ ਨੂੰ। ਬਹੁਤ ਖੂਬ, ਮਦੀਨੇ ਦੀ ਤਾਰੀਖ ਬਹੁਤ ਖੂਬ ਜੀ। ਪਰ अच्छे से लोग बड़े अच्छे से लोग हैं। ਅੱਛਾ ਸਰ, ਇਹ ਦੱਸੋ ਕਿ ਜਿਹੜਾ ਹੁਣ ਦੌਰ ਚੱਲ ਰਿਹਾ ਹੈ ਪੰਜਾਬੀ ਦਾ, ਇਸ ਹਵਾਲੇ ਨਾਲ ਤੁਸੀਂ ਕੋਈ ਐਸੀ ਸ਼ਖਸੀਅਤ ਦੱਸੋ ਜਿਹਦੇ ਕੋਲ ਤੁਸੀਂ ਮੁਤਾਸਰ ਹੋਏ ਹੋ ਔਰ ਪੰਜਾਬੀ ਦੇ ਹਵਾਲੇ ਨਾਲ ਤੁਸੀਂ ਜਿਹੜਾ ਹੁਣ ਕੰਮ ਕਰ ਰਹੇ ਹੋ, ਜਿਹਨੇ ਤੁਹਾਡੇ ਅੰਦਰ ਇੱਕ ਜਜ਼ਬਾ ਪੈਦਾ ਕੀਤਾ ਹੋਏ ਔਰ ਤੁਸੀਂ ਬੜਾ ਮੁਖਲਸਾਨਾ ਜਦੋਜਹਿਦ ਕਰ, ਤੁਹਾਡੀ ਖਬਰਾਂ ਦੋਸਤ ਅਹਿਬਾਬ ਕੋਲ ਪਹੁੰਚਦੀਆਂ ਰਹਿੰਦੀਆਂ ਨੇ। ਤੇ ਕਾਲਜ 'ਤੇ ਨਹੀਂ ਮੇਰਾ ਆਉਣਾ ਹੋਇਆ ਤੁਹਾਡੀ ਮੌਜੂਦਗੀ ਦੇ ਵਿੱਚ, ਹੁਣ ਤੁਹਾਡੇ ਸੈਸ਼ਨ ਦੇ ਦੌਰਾਨ ਇੰਸ਼ਾਅੱਲਾ ਚੱਕਰ ਲੱਗੇਗਾ, ਮਗਰ ਦੋਸਤ ਦੱਸਦੇ ਰਹਿੰਦੇ ਨੇ ਕਿ ਤੁਸੀਂ ਕੰਮ ਕਰ ਰਹੇ ਹੋ। ਤੁਹਾਡੀ ਮਲਕਵਾਲ ਦੇ ਵਿੱਚ ਕੀਤੀਆਂ ਗਈਆਂ ਖਿਦਮਾਤ ਦਾ ਵੀ ਤਸਕਰਾ ਖਾਸ ਆਵਾਮ ਕੋਲ ਮਿਲਿਆ। ਅਤੇ ਮੈਂ ਇਹ ਚਾਹੁੰਦਾ ਜਿਹੜਾ ਪੰਜਾਬੀ ਦੇ ਨਾਲ ਜਿਹੜਾ ਤੁਹਾਡਾ ਲਗਾਅ ਹੋਵੇ, ਸਾਰੇ ਕੋਈ ਪੰਜਾਬੀ ਦੀਆਂ ਕੋਈ ਐਸੀ ਸ਼ਖਸੀਅਤ ਵੀ ਤਾਂ ਹੋਣਗੀਆਂ ਜਿਨ੍ਹਾਂ ਨੇ ਤੁਹਾਨੂੰ ਮੁਤਾਸਰ ਕੀਤਾ ਹੈ। ਵਾਸਫ ਬਰਿਆਣਵੀ ਸਾਹਿਬ ਦਾ ਤੁਹਾਨੂੰ ਜ਼ਿਕਰ ਕੀਤਾ ਹੈ, ਇਸ ਤੋਂ ਅੱਡ ਵੀ ਹੋਰ ਵੀ ਕੋਈ ਸ਼ਖਸੀਅਤ? ਦਰਅਸਲ ਜਦੋਂ ਬੰਦੇ ਦਾ ਮਿਜ਼ਾਜ ਬਣਦਾ ਹੈ ਨਾ ਜੀ, ਉਹਦੇ ਵਿੱਚ ਮਾਹੌਲ ਦਾ ਬਹੁਤ ਸਾਰਾ ਕਿਰਦਾਰ ਹੁੰਦਾ ਹੈ ਜੀ, ਔਰ ਮਾਹੌਲ ਦੇ ਵਿੱਚ ਕੁਝ ਐਲੀਮੈਂਟਸ ਜਾਂ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਮਹਿਸੂਸ ਨਹੀਂ ਕਰਦੇ ਜਾਂ ਉਹਦਾ ਜ਼ਿਕਰ ਨਹੀਂ ਕਰਦੇ। ਅਲਹਮਦੁਲਿਲਾ ਦੋ ਸ਼ਖਸੀਅਤਾਂ ਨੇ ਪਹਿਲੇ ਦੱਸਿਆ ਕਿ ਵਾਲਦਾ ਸਾਹਿਬ ਔਰ ਦਾਦਾ ਜੀ, ਹਰ ਉਹ ਬੰਦਾ ਜਿਹੜਾ ਪੰਜਾਬੀ ਲਈ ਕੰਮ ਕਰ ਰਿਹਾ ਜੀ, ਉਹਨੇ ਮੈਨੂੰ ਮੁਤਾਸਰ ਕੀਤਾ। ਬਹੁਤ ਖੂਬ। ਇਸ ਮੇਰੇ ਮਿਜ਼ਾਜ ਵਿੱਚ, ਮੇਰੀ ਕੋਸ਼ਿਸ਼ ਵਿੱਚ ਉਹਦਾ ਹਿੱਸਾ ਸ਼ਾਮਲ ਹੈ। ਅਲਹਮਦੁਲਿਲਾ ਇਸ ਦੌਰ ਵਿੱਚ, ਮੌਜੂਦਾ ਦੌਰ ਵਿੱਚ ਬਹੁਤ ਸਾਰੇ ਲੋਕ ਪੰਜਾਬੀ ਲਈ ਕੰਮ ਕਰ ਰਹੇ ਨੇ ਔਰ ਕਈਆਂ ਲੋਕਾਂ ਨੇ ਤੇ ਆਪਣਾ ਤਨ ਮਨ ਧਨ ਇਸ ਕੰਮ ਲਈ ਵਕਫ ਕਰ ਦਿੱਤਾ ਹੈ। ਇਸ ਲਈ ਨਾਂ ਲੈਣਾ ਮੈਂ ਇਸ ਲਈ ਮੁਨਾਸਬ ਨਹੀਂ ਸਮਝਾਂਗਾ ਕਿ ਕੁਝ ਲੋਕ ਇਹ ਨੇ ਸਮਝਣ, ਨਾਰਾਜ਼ ਨਾ ਹੋ ਜਾਣ ਕਿ ਅਗਰ ਮੈਂ ਕੋਈ ਗੱਲ ਨਹੀਂ। ਅਸਲ ਗੱਲ ਇਹ ਹੈ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਲੋਕੀ ਆਪਣੇ ਤੌਰ ਤੇ ਇਹ ਕੰਮ ਕਰ ਰਹੇ ਨੇ। ਲਾਹੌਰ ਹੋਵੇ, ਗੁਜਰਾਤ ਹੋਵੇ, ਫੈਸਲਾਬਾਦ ਹੋਵੇ, ਜੜ੍ਹਾਂਵਾਲਾ, ਝੰਗ, ਕਰਾਚੀ ਤੱਕ, ਕਰਾਚੀ ਦੇ ਵਿੱਚ ਵੀ ਪੰਜਾਬੀ ਲਈ ਲੜਨ ਵਾਲੇ, ਆਪਣੀ ਜਾਨ ਕੁਰਬਾਨ ਕਰਨ ਵਾਲੇ ਲੋਕ ਇਸ ਦੌਰ ਦੇ ਵਿੱਚ ਗੁਜ਼ਰੇ ਨੇ, ਹੁਣ ਵੀ ਮੌਜੂਦ ਨੇ, ਕੋਸ਼ਿਸ਼ ਜਾਰੀ ਹੈ। ਕੁਝ ਸਾਡੇ ਪੜ੍ਹੇ ਲਿਖੇ ਪ੍ਰੋਫੈਸਰ ਲਾਈਨ ਦੇ ਜਾਂ ਸਰਕਾਰੀ ਮੁਲਾਜ਼ਮ ਵੀ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਦੀਆਂ ਕੋਸ਼ਿਸ਼ਾਂ ਇਲਮੀ ਔਰ ਅੱਦੀ ਹਵਾਲੇ ਦੇ ਨਾਲ ਇੱਕ ਆਪਣਾ ਮੁਕਾਮ ਰੱਖਦੀਆਂ ਨੇ। ਕੁਝ ਲੋਕ ਘੱਟ ਪੜ੍ਹੇ ਲਿਖੇ ਵੀ ਲੇਕਿਨ ਉਦਮੀ ਨੇ ਕਿ ਉਹਨਾਂ ਦੇ ਉੱਤੋਂ ਬਹੁਤ ਸਾਰੀਆਂ ਡਿਗਰੀਆਂ ਵਾਰੀਆਂ ਜਾ ਸਕਦੀਆਂ, ਆਪਣਾ ਆਪਣਾ ਕੰਮ ਕਰ ਰਹੇ ਨੇ ਔਰ ਉਮੀਦ ਹੈ ਕਿ ਸਾਡਾ ਕੱਲ੍ਹ ਜਿਹੜਾ ਅੱਜ ਨਾਲੋਂ ਬਹੁਤ ਰੋਸ਼ਨ ਹੋਏਗਾ। ਮਤਲਬ ਇਹ ਹੈ ਕਿ ਜਦੋਂ ਇੰਨੇ ਲੋਕ ਆਰ ਕਰ ਰਹੇ ਨੇ ਔਰ ਜਿਹੜਾ ਉਹ ਅਹਿਸਾਸ ਹੈ ਉਹ ਪੈਦਾ ਹੋ ਗਿਆ ਕਿ ਭਾਈ ਹੁਣ ਇਸ ਜ਼ਬਾਨ ਲਈ ਕੁਝ ਕਰਨਾ ਹੋਏਗਾ। ਔਰ ਜੀ ਮੈਂ ਵੀ ਬੜਾ ਮਹਿਸੂਸ ਕੀਤਾ ਇਸ ਗੱਲ ਨੂੰ ਕਿ ਇਹਦਾ ਮਤਲਬ ਇਹ ਹੈ ਕਿ ਕੋਈ ਗਾਇਬਾਨਾ ਮਦਦ ਅੱਲਾਹ ਤਾਲਾ ਦੀ ਤਰਫੋਂ ਆ ਰਹੀ ਹੈ ਕਿ ਪੰਜਾਬੀ ਨਾ ਸਿਰਫ ਜ਼ਿੰਦਾ ਹੋਏਗੀ ਬਲਕਿ ਲਾਗੂ ਹੋਏਗੀ ਇਨਸ਼ਾਅੱਲਾ। ਕਿਉਂ ਨਹੀਂ, ਪੰਜਾਬੀ ਲਾਗੂ ਹੋਏਗੀ ਔਰ ਬੜੇ ਟੌਰ ਨਾਲ ਲਾਗੂ ਹੋਏਗੀ ਇਨਸ਼ਾਅੱਲਾ। ਤੇ ਇਹ ਦੱਸੋ ਕਿ ਜਿਹੜਾ ਤੁਸੀਂ ਇੱਥੇ ਗਵਰਨਮੈਂਟ ਡਿਗਰੀ ਕਾਲਜ ਡਸਟਾ 'ਚ ਪੜ੍ਹਾ ਰਹੇ ਹੋ, ਮਾਸ਼ਾਅੱਲਾ ਤੁਹਾਡੇ ਕੋਲ ਕੋਈ ਸਟੂਡੈਂਟਸ ਕਿੰਨੇ ਕੁ ਨੇ ਤੇ ਉਹ ਉੱਥੋਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇੱਥੇ ਜਿਹੜਾ ਤੁਸੀਂ ਕੰਮ ਕੀਤਾ ਹੈ? ਗੱਲ ਇਹ ਕਿ ਪੜ੍ਹਨ ਔਰ ਪੜ੍ਹਾਉਣ ਦਾ ਪਹਿਲਾ ਮਕਸਦ ਤੇ ਤਦਰੀਸ ਹੈ ਜੀ। ਬਿਲਕੁਲ। ਆਪਣਾ ਸਿਲੇਬਸ ਜਿਹੜਾ ਹੈ ਭਾਵੇਂ ਪੰਜਾਬੀ ਦਾ ਹੋਵੇ, ਭਾਵੇਂ ਬਾਇਓ ਦਾ ਹੈ, ਕੈਮਿਸਟਰੀ ਦਾ ਵੀ, ਬੱਚੇ ਤੱਕ ਪੂਰੀ ਕਾਮਯਾਬੀ ਨਾਲ ਪੜ੍ਹਾਉਣਾ ਉਹ ਪਹਿਲੀ ਜ਼ਿੰਮੇਵਾਰੀ ਹੈ। ਉਸ ਹਵਾਲੇ ਨਾਲ ਆਪਣੀ ਕਾਬਲੀਅਤ ਦੇ ਤਨਾਜ਼ਰ ਵਿੱਚ, ਰੋਸ਼ਨੀ ਵਿੱਚ, ਚਾਨਣ ਵਿੱਚ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਜੋ ਇਲਮ ਜਿਹੜਾ ਹੈ ਉਹ ਪੰਜਾਬੀ ਜ਼ਬਾਨ ਦਾ ਸਾਤੇ ਉਹਨਾਂ ਤੱਕ ਪਹੁੰਚੇ। ਇਹਦੇ ਨਾਲ ਨਾਲ ਸ਼ੌਰੀ ਤੌਰ 'ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ 'ਚੋਂ ਕੱਲ੍ਹ ਨੂੰ ਪੰਜਾਬੀ ਲਿਖਣ ਔਰ ਪੜ੍ਹਨ ਵਾਲੇ ਔਰ ਆਪਣੇ ਆਪ ਨੂੰ ਪੰਜਾਬੀ ਹੋਣ ਦੇ ਨਾਤੇ ਫਖਰ ਨਾਲ ਪੇਸ਼ ਕਰਨ ਵਾਲੇ ਲੋਕ ਪੈਦਾ ਹੋਣ। ਸਾਡੇ ਆਲੇ ਦੁਆਲੇ ਬੇਸ਼ੁਮਾਰ ਲੋਕ ਨੇ ਜਿਨ੍ਹਾਂ ਨੇ ਤਰੱਕੀ ਦੀਆਂ ਮੰਜ਼ਿਲਾਂ ਦਿਨਾਂ 'ਚ ਤੈਅ ਕੀਤੀਆਂ। ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਜੱਜ ਨੇ, ਕੋਈ ਵਕੀਲ ਨੇ, ਪੂਰਾ ਮੁਲਕ, ਪੂਰਾ ਸੂਬਾ ਚਲਾ ਰਹੇ ਨੇ, ਲੇਕਿਨ ਉਹਨਾਂ ਨੂੰ ਪੰਜਾਬੀ ਹੋਣ 'ਤੇ ਫਖਰ ਨਹੀਂ, ਪੰਜਾਬੀ ਜ਼ੁਬਾਨ ਨਾਲ ਉਹ ਮੁਹੱਬਤ ਨਹੀਂ ਕਿ ਉਹ ਚਾਰ ਬੰਦਿਆਂ 'ਚ ਬਹਿ ਕੇ ਆਖਣ ਕਿ ਮੈਂ ਪੰਜਾਬੀ ਔਰ ਪੰਜਾਬੀ ਬੋਲਣਾ, ਮੇਰੇ ਘਰਾਂ 'ਚ ਪੰਜਾਬੀ ਬੋਲੀ ਜਾਂਦੀ ਹੈ। ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ।
ਅੱਲਾਹ ਤਾਲਾ ਉਹਨਾਂ ਨੂੰ ਵੀ ਤੌਫੀਕ ਦੇਵੇ ਕਿ ਉਹ ਆਮੀਨ। ਆਪਣੀ ਅਸਲ ਪਰਤਨ ਔਰ ਆਪਣੇ ਪੰਜਾਬੀ ਹੋਣ ਤੇ ਫਖਰ ਕਰਨ। ਜਦੋਂ ਇਹ ਮਰਹਲਾ ਆ ਗਿਆ ਤੇ ਫਿਰ ਸਾਡਾ ਸਫ਼ਰ ਸੌਖਾ ਜਾਏਗਾ ਇਨਸ਼ਾਅੱਲਾ ਜੀ, ਉਹ ਆ ਜਾਏਗਾ, ਔਰ ਕਾਬਲੀਅਤ ਤੇ ਪੰਜਾਬੀਆਂ ਦੀ ਪੂਰੀ ਦੁਨੀਆ ਨੇ ਮੰਨੀ ਹੈ। ਕੋਈ ਸ਼ੱਕ ਕਾਬਲੀਅਤ ਵਿੱਚ ਪੰਜਾਬੀਆਂ ਦਾ ਕੋਈ ਜੋੜ ਨਹੀਂ ਔਰ ਕੋਈ ਤੋੜ ਨਹੀਂ, ਜੀ। ਲੇਕਿਨ ਸਿਰਫ ਪੰਜਾਬੀ ਤੋਂ ਥੋੜਾ ਦੂਰ ਦੂਰ, ਕੋਈ ਉਰਦੂ 'ਚ ਪਨਾਹ ਮੰਗਦੇ ਨੇ, ਤਲਾਸ਼ ਕਰਦੇ ਨੇ, ਕੁਝ ਅੰਗਰੇਜ਼ੀ 'ਚ। ਔਰ ਅਗਰ ਅਸੀਂ ਬਾਹਰ ਦੇ ਮੁਲਕਾਂ ਦੀ ਤਾਰੀਖ ਦੇਖੀਏ ਤਾਂ ਉੱਥੇ ਵੀ ਪੰਜਾਬੀਆਂ ਨੇ ਝੰਡੇ ਕੱਢੇ ਹੋਏ ਨੇ। ਤੇ ਸਾਨੂੰ ਇੱਥੇ ਲੋੜ ਹੈ ਕਿ ਥੋੜੀ ਜਿਹੀ ਪੰਜਾਬੀ ਨਾਲ ਆਪਣੀ ਮੁਹੱਬਤ ਜਿਹੜੀ ਹੈ ਬੇਦਾਰ ਕਰੀਏ। ਕਮ ਅਜ਼ ਕਮ ਪੰਜਾਬੀ ਜ਼ਬਾਨ ਨੂੰ, ਅਦਬ ਨੂੰ ਤਾਂ ਚਲੋ ਤੁਸੀਂ ਕਹਿੰਦੇ ਹੋ ਕਿ ਸਾਨੂੰ ਆਪਣਾ ਗੋਇਟੇ ਬਹੁਤਾ ਚੰਗਾ ਲੱਗਦਾ ਹੈ ਜਾਂ ਸਾਨੂੰ ਸ਼ੇਕਸਪੀਅਰ ਦੇ ਡਰਾਮੇ ਬਹੁਤਾ ਮਜ਼ਾ ਦਿੰਦੇ ਨੇ। ਅਗਰ ਵਾਰਿਸ ਸ਼ਾਹ ਪੜ੍ਹੋ ਤਾਂ ਸ਼ਾਇਦ ਤੁਹਾਡੀ ਰਾਏ ਬਦਲ ਜਾਏ। ਲੇਕਿਨ ਜ਼ਬਾਨ ਦੇ ਨਾਲ ਤੇ ਪਹਿਲਾ ਹੱਥ ਬਣਦਾ। ਅਸੀਂ ਪੰਜਾਬੀ ਹਾਂ, ਪੰਜਾਬੀ ਨਾਲ ਪਿਆਰ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਇਹਨੂੰ ਉਹਦਾ ਮੁਕਾਮ ਦਵਾਉਣਾ। ਦੱਸ ਰਹੇ ਸੀ ਇੱਥੇ ਕੋਈ ਸੁਸਾਇਟੀ ਤੁਸੀਂ ਬਣਾਈ ਹੈ, ਮੈਂ ਥੋੜਾ ਜਿਹਾ ਕਮ ਅਜ਼ ਕਮ ਉਹ ਮੁਕਾਮ ਜ਼ਰੂਰ ਦਵਾਉਣਾ ਚਾਹੀਦਾ ਸਾਨੂੰ। ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਜਿਹੜਾ ਸਿੰਧ ਵਿੱਚ ਸਿੰਧੀ ਨੂੰ ਹੈ, ਜਿਹੜਾ KPK ਵਿੱਚ ਪਸ਼ਤੋ ਨੂੰ। ਤੁਸੀਂ ਸਵਾਲ ਅਦਬੀ ਪੰਜਾਬੀ ਸੁਸਾਇਟੀ ਦੇ ਹਵਾਲੇ ਨਾਲ ਕੀਤਾ। ਇਹ ਕਾਲਜ ਦੇ ਵਿੱਚ ਇੱਕ ਸ਼ੋਭਾ ਜਾਤੀ ਕੰਮ ਹੈ। ਜਿਸ ਤਰ੍ਹਾਂ 5-7 ਬੱਚੇ ਨਾਲ ਲੱਭ ਲਏ ਜਾਣ ਕਿ ਯਾਰ ਜਿਨ੍ਹਾਂ ਤੋਂ ਉਮੀਦ ਹੈ ਕਿ ਕੱਲ੍ਹ ਨੂੰ ਕੰਮ ਕਰਨਗੇ, ਉਹਨਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਹੈ। ਫਿਰ ਇੱਕ ਉਹਨਾਂ 'ਚ ਜਮਹੂਰੀ ਸੋਚ ਥੋੜ੍ਹੀ ਜਿਹੀ ਪੈਦਾ ਕਰਨ ਦੀ ਕਿ ਜੀ ਸਾਰਾ ਕੁਛ ਬੰਦਾ ਜ਼ਾਤੀ ਤੌਰ 'ਤੇ ਹੁੰਦਾ ਹੈ, ਲੇਕਿਨ ਨਾਲ ਲੈ ਕੇ ਚੱਲਣਾ ਇਹ ਕਮਾਲ ਹੈ। ਤੇ ਇਹ ਵੀ ਸੋਚ ਉਹਨਾਂ 'ਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਕਾਇਕ ਦੀ ਰੋਸ਼ਨੀ 'ਚ ਜਾਂ ਦੂਸਰਿਆਂ ਦੀ ਮਰਜ਼ੀ ਦੇ ਮੁਤਾਬਕ ਆਪਣੀ ਰਾਏ ਨੂੰ ਕੁਰਬਾਨ ਕਰਨਾ, ਆਪਣੀ ਖਾਹਿਸ਼ ਨੂੰ ਨਜ਼ਰਅੰਦਾਜ਼ ਕਰਨਾ ਵੀ ਜਮਹੂਰੀਅਤ ਦਾ ਇਹ ਨਾ ਇੱਕ ਖੂਬਸੂਰਤ ਪਹਿਲੂ ਹੈ ਕਿ ਜਿਹੜਾ ਬਹੁਤੇ ਕਹਿ ਰਹੇ ਨੇ ਉਹ ਕਰੋ, ਆਪੂ ਬੇਸ਼ੱਕ ਤੁਹਾਡੀ ਜਿੰਨੀ ਮਰਜ਼ੀ ਅਹਿਮੀਅਤ ਹੈ। ਇਹ ਵੀ ਸੋਚ ਨਾਲ ਔਰ ਇਹਦੇ ਅਸਾਰ ਇਨਸ਼ਾਅੱਲਾ ਠੀਕ ਸਾਬਤ ਹੋਣਗੇ। ਮਸਾਇਲ ਸ਼ੁਰੂ 'ਚ ਆਉਣਗੇ ਕਿਉਂਕਿ ਅਦਾਰਿਆਂ ਦੇ ਵਿੱਚ ਮੁਖਤਲਿਫ ਹਵਾਲੇ ਨਾਲ ਸੁਸਾਇਟੀਆਂ ਮੌਜੂਦ ਨੇ ਤੇ ਇੱਥੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਲਾਹ ਕਰਮ ਕਰੇਗਾ ਇਨਸ਼ਾਅੱਲਾ। ਅੱਛਾ ਜੀ, ਤੁਹਾਡਾ ਕੁਝ ਕਲਾਮ ਜਿਹੜਾ ਮਤਬੂ ਹੈ, ਉਸ ਤੋਂ ਇਲਾਵਾ ਕੁਝ ਐਸਾ ਕਲਾਮ ਜਿਹੜਾ ਛਪਿਆ ਨਹੀਂ ਮਗਰ ਤੁਸੀਂ ਲਿਖਿਆ ਕੋਈ, ਉਹਦੇ ਵਿੱਚੋਂ ਵੀ ਕੋਈ ਵੰਡੀ? ਮੇਰੀ ਕਿਤਾਬਾਂ ਵੀ ਗੈਰ ਮਤਬੂਆ ਪਈਆਂ ਹੋਈਆਂ ਨੇ। ਅੱਛਾ ਜੀ। ਔਰ 40 ਦੇ ਕਰੀਬ ਆਰਟੀਕਲ ਨੇ ਜਿਹੜੇ ਛਪੇ ਕੋਈ ਅਣਛਪੇ। ਤੇ ਕਿਤਾਬਾਂ ਦੇ ਹਵਾਲੇ ਨਾਲ ਤੇ ਮੇਰਾ ਹਾਲੇ ਗੱਲ ਜੀ ਤੁਸੀਂ ਕੀਤੀ ਹੈ। ਮੈਂ ਇੱਕ ਨਜ਼ਮ ਗਜ਼ਲ ਪੇਸ਼ ਕਰਾਂਗਾ ਜੀ, ਜਿਹੜੀ ਕਿ ਮੈਂ ਰੇਡੀਓ ਪਾਕਿਸਤਾਨ ਤੇ ਇੱਕ ਪ੍ਰੋਗਰਾਮ ਵਿੱਚ ਪੇਸ਼ ਕੀਤੀ ਸੀ। ਗਾਜ਼ੀ ਦੀ ਗੱਲ ਬਣ ਲੈ ਪੱਲੇ, ਹਿੰਮਤ ਬਾਜ ਨਾ ਔਕੜ ਟੱਲੇ। ਔਕੜ ਮੁਸ਼ਕਲ ਜੀ ਪ੍ਰੋਬਲਮ। ਜੀ। ਗਾਜ਼ੀ ਦੀ ਗੱਲ ਬਣ ਲੈ ਪੱਲੇ, ਹਿੰਮਤ ਬਾਜ ਨਾ ਔਕੜ ਟੱਲੇ। ਤੇ ਕਾਰਖਾਨੇ ਨੇ ਦੂਣ ਦਵੱਲੇ, ਘਰ ਮਜ਼ਦੂਰ ਦਾ ਥੱਲੇ। 5 ਸਾਲਾਂ ਬਾਅਦ ਇੱਕ ਕਾਰਖਾਨੇਦਾਰ ਨਵੀਂ ਜਗ੍ਹਾ ਲੈ ਕੇ ਤੇ ਕਾਰਖਾਨਾ ਬਣਾ ਲੈਂਦਾ, ਲੇਕਿਨ ਅਸੀਂ ਦੇਖ ਰਹੇ ਹਾਂ ਕਿ 5 ਸਾਲਾਂ ਤੋਂ ਕੈਂਚੀਆਂ ਦਾ ਕੰਮ ਕਰਨ ਵਾਲਾ ਜਿਹੜਾ ਸਾਡਾ ਭਰਾ ਹੈ ਉਹ ਹਜੇ ਵੀ ਉੱਥੇ ਹੀ। ਉਹ ਹੀ ਜਿੱਦਣ ਜਾਏਗਾ ਤੇ ਬਾਲਾਂ ਨੂੰ ਲਿਆ ਕੇ ਪਾਏਗਾ। ਉਹਦੀ ਹਾਲਤ ਨਹੀਂ ਬਦਲੀ, ਜਦੋਂ ਕਿ ਜਿਹਦੇ ਲਈ ਉਹ ਕੰਮ ਕਰ ਰਿਹਾ ਉਹਦੀ ਬਦਲਦੀ ਰਹਿੰਦੀ। ਇਹਦਾ ਮਤਲਬ ਹੈ ਕਿ ਉਹਨੂੰ ਉਹਨਾਂ ਮੁਆਵਜ਼ਾ ਨਹੀਂ ਮਿਲ ਰਿਹਾ, ਯਾਨੀ ਉਹ ਮਜ਼ਦੂਰ ਦਾ ਮਜ਼ਦੂਰ ਹੀ ਰਿਹਾ, ਉਹਨੇ ਅੱਗੇ ਡਿਵੈਲਪ ਨਹੀਂ ਜਿੰਨਾ ਮਿਲਣਾ ਚਾਹੀਦਾ। ਕਮ ਸੇ ਕਮ ਯਾਰ ਕਿਤੇ ਬਿਮਾਰ ਹੋ ਜਾਂਦਾ ਹਫਤਾ ਉਹ ਨਹੀਂ ਜਾ ਸਕਦਾ ਤੇ ਉਹਨੂੰ ਘਰ ਟੁੱਕਰ ਤੇ ਹਫਤਾ। ਕਾਰਖਾਨੇ ਨੇ ਦੂਨ ਦਵੱਲੇ, ਘਰ ਮਜ਼ਦੂਰ ਦਾ ਥੱਲੇ ਥੱਲੇ। ਜ਼ਰਦਾਰਾਂ ਦਾ ਮੁੱਢੋਂ ਏਕਾ, ਜ਼ਰਦਾਰਾਂ ਦਾ ਮੁੱਢੋਂ ਏਕਾ, ਵਾਈ ਵਾਣ ਨੇ ਕੱਲੇ ਕੱਲੇ। ਅੱਜ ਵੀ ਸਾਡੀ ਪਲਕ ਨਾ ਸਵਰੀ, ਅੱਜ ਵੀ ਸਾਡੀ ਪਲਕ ਨਾ ਸਵਰੀ। ਅਜੇ ਵੀ ਸ਼ੀਆਂ ਪਤਨ ਮੱਲੇ। ਤੇ ਚੱਲਿਆ ਏ ਭਰਿਆ ਤੇ ਦੱਸ ਜਾ ਕੀ ਛੱਡ ਚੱਲਿਆ ਸਾਡੇ ਪੱਲੇ। ਚੱਲਿਆ ਏ ਭਰਿਆ ਤੇ ਦੱਸ ਜਾ ਕੀ ਛੱਡਿਆ ਈ ਸਾਡੇ ਪੱਲੇ। ਸਾਰੇ ਖੱਤ ਤਸਵੀਰਾਂ ਘੱਲ ਦੇ, ਸਾਰੇ ਖੱਤ ਤਸਵੀਰਾਂ ਘੱਲ ਦੇ। ਲੈ ਜਾ ਆਪਣੇ ਛਾਪਾਂ ਛੱਲੇ। ਵਾਹ, ਬਹੁਤ ਖੂਬ। ਤੇ ਯਾਦ ਸਰਾਣੇ ਧਰ ਕੇ ਸੁੱਤੇ, ਯਾਦ ਸਰਾਣੇ ਧਰ ਕੇ ਸੁੱਤੇ। ਸੁਪਨੇ ਆਏ ਫੇਰ ਸਵੱਲੇ। ਏਕੇ ਵਿੱਚ ਯਕੀਨੀ ਮੰਜ਼ਲ, ਏਕੇ ਵਿੱਚ ਯਕੀਨੀ ਮੰਜ਼ਲ। ਫਿਰਦੇ ਹੋ ਕਾਹਨੂੰ ਕੱਲੇ ਕੱਲੇ, ਆਸ ਨਾ ਪੂਰੀ ਹੋਈ ਗਾਜੀ ਸਾਡੇ ਵੀ ਕੋਈ ਨਖਰੇ ਚੱਲੇ। ਵਾਹ ਵਾਹ ਵਾਹ, ਬਹੁਤ ਖੂਬ ਜੀ। ਇਹ ਗਜ਼ਲੀਆ ਰੰਗ ਜੀ ਇਹਦੇ ਚ, ਬਟ ਤੁਹਾਂ ਇਹਦੇ ਚ ਮੈਸੇਜ ਦਿੱਤਾ ਹੈ ਔਰ ਗਰੀਬ ਦੀ
ਔਰ ਆਮ ਬੰਦੇ ਦੀ ਤੁਸੀਂ ਗੱਲ ਕੀਤੀ ਹੈ ਔਰ ਸਲਾਹੁਣਯੋਗ ਹੈ ਜੀ, ਬਹੁਤ ਵਧੀਆ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇੱਕ ਦੋਸਤ ਨੇ ਕਿਹਾ ਯਾਰ ਜਿਹੜਾ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਕੋਈ ਮਈਸ਼ਤ ਦੇ ਹਵਾਲੇ ਨਾਲ ਕੋਈ ਜਿਹੜਾ ਕਲਾਮ ਹੈ ਨਾ ਉਹ ਦੱਸੋ। ਉਹ ਫਿਰ ਮੈਂ ਜਿਹੜਾ ਪੁਰਾਣਾ ਵੀ ਕਲਾਮ ਸੀ ਬਾਬਿਆਂ ਦਾ ਸੂਫੀਆਂ ਦਾ ਉਹ ਵੀ ਲੱਭ ਕੇ ਥੋੜ੍ਹਾ ਜਿਹਾ ਉਹਨਾਂ ਨੂੰ ਭੇਜਿਆ, ਤੇ ਜਿਹੜੇ ਹੁਣ ਦੇ ਸ਼ਾਇਰ ਨੇ ਉਹਨਾਂ ਦਾ ਵੀ। ਤੇ ਅੱਜ ਚੂँਕਿ ਤੁਸੀਂ ਸੁਣਾਇਆ ਤੇ ਮੇਰਾ ਖਿਆਲ ਕਿ ਇਹ ਵੀ ਬੜਾ ਸੂਟੇਬਲ ਹੈ, ਕਿਉਂਕਿ ਇਹਦੇ ਮਈਸ਼ਤ ਦਾ ਬੜਾ ਬਿਹਤਰੀਨ ਜ਼ਿਕਰ ਕੀਤਾ। ਮਜ਼ਦੂਰ ਦੀ ਗੱਲ ਕੀਤੀ ਗਈ ਹੈ ਇਸ ਦੌਰ ਦੇ ਲੋਕਾਂ ਦੀ। ਲੇਕਿਨ ਖੁਸ਼ੀ ਦੀ ਗੱਲ ਹੈ ਕਿ ਅੱਜ ਕੱਲ੍ਹ ਸਾਡਾ ਮੌਜੂ ਜਿਹੜਾ ਹੈ ਉਹ ਸਾਡੇ ਮਸਾਇਲ ਬਣ ਰਹੇ ਨੇ ਜੀ। ਅੱਜ ਦੀ ਗੱਲ ਕੀਤੀ ਜਾ ਰਹੀ ਹੈ, ਮਜ਼ਦੂਰ ਦੀ ਗੱਲ ਕੀਤੀ ਜਾ ਰਹੀ ਹੈ, ਮਾੜੇ ਤਬਕੇ ਦੀ ਗੱਲ ਕੀਤੀ ਜਾ ਰਹੀ ਹੈ। ਮਕਸਦ ਤੋਂ ਬਗੈਰ ਤਾਂ ਕੁਝ ਵੀ ਨਹੀਂ ਨਾ ਜੀ। ਮਕਸਦ ਬਗੈਰ ਕੁਛ ਸ਼ਾਇਰੀ ਬਰਾਏ ਸ਼ਾਇਰੀ ਵੀ ਕੁਝ ਲੋਕ ਕਹਿੰਦੇ ਨੇ, ਲੇਕਿਨ ਉਹਦੇ ਵਿੱਚ ਵੀ ਕੋਈ ਨਾ ਕੋਈ ਮਕਸਦ ਹੋਵੇ। ਕੋਈ ਸ਼ਾਇਰੀ ਬਰਾਏ ਸ਼ਾਇਰੀ ਵੀ ਹੋਵੇ, ਹਾਂ ਉਹ ਠੀਕ, ਉਹਦਾ ਚਸਕਾ ਤੇ ਹੈ, ਲੇਕਿਨ ਚਸਕੇ ਦੇ ਨਾਲ ਨਾਲ ਮਕਸਦ ਵਿੱਚ ਸ਼ਾਮਲ ਹੋ ਜਾਏ ਤੇ ਚਸਕਾ ਤੇ ਮਕਸਦ ਇਕੱਠੇ ਆ ਜਾਂਦੇ। ਬਿਲਕੁਲ। ਮੇਰੇ ਖਿਆਲ ਹੁਣ ਤੁਸੀਂ ਲੋਰੀ ਸੁਣਾ ਰਹੇ ਹੋ ਤੇ ਇਹ ਪੇਸ਼ ਕਰੋ ਜੀ। ਇਹ ਤੇ ਬੜਾ ਪੁਰਾਣਾ ਇੱਕ ਲੋਕ ਗੀਤ ਹੈ। ਦਰਅਸਲ ਲੋਰੀ ਤਾਂ ਮੈਂ ਪਹਿਲੇ ਸੁਣਾਉਣਾ ਚਾਹੁੰਦਾ ਸਾਂ, ਕਿਉਂਕਿ ਇਹਦੇ ਵਿੱਚ ਅੱਲਾਹ ਤਾਲਾ ਦੀ ਹਮਦ ਵੀ ਨਾਲ ਨਾਲ ਚੱਲਦੀ ਹੈ ਜੀ। ਬੁਨਿਆਦੀ ਤੌਰ ਤੇ ਮੈਨੂੰ ਦੋ ਹੀ ਮਿਸਰੇ ਲੱਭੇ ਸਨ ਪਹਿਲੇ। ਅੱਛਾ ਜੀ। ਤੇ ਮੈਂ ਆਪਣੇ ਐਮਫਿਲ ਦੇ ਮਕਾਲੇ ਦੇ ਵਿੱਚ ਲੋਰੀ ਦੀ ਜ਼ੈਲ ਇਸੇ ਦਾ ਜ਼ਿਕਰ ਕਰਨਾ ਸੀ। ਅੱਛਾ ਜੀ। ਤੇ ਫਿਰ ਮੈਂ ਆਪਣੇ ਜਿਹੜੇ ਨੇ ਨਾਲ 4-5 ਮਿਸਰੇ ਆਪਣੇ ਕੋਲ ਜੋੜੇ ਤੇ ਉਹ ਹੀ ਮੈਂ ਪੇਸ਼ ਕਰਾਂਗਾ। ਲੋਰੀ ਜੀ। ਅੱਲਾ ਤੂੰ ਹੈ ਵਾਲੀ ਤੂੰ, ਅੱਲਾ ਤੂੰ ਹੈ ਵਾਲੀ ਤੂੰ, ਅੱਲਾ ਤੂੰ ਹੈ ਵਾਲੀ ਤੂੰ, ਦਿੱਤਾ ਹੀ ਤੇ ਪਾਲੀ ਤੂੰ। ਵਾਹ। ਇਹ ਰਵਾਇਤੀ ਸਾਡੀ ਜਿਹੜੀ ਹੈ ਨਾ ਮਾਵਾਂ ਲੋਰੀ ਦੇ ਬੋਲ ਨੇ। ਜੀ। ਇਹਦੇ ਨਾਲ ਮੈਂ ਇਜ਼ਾਫਾ ਕੀ ਕੀਤਾ, ਕਾਕਾ ਮੇਰਾ ਸਿੱਧਾ ਸਾਦਾ, ਕਾਕਾ ਮੇਰਾ ਸਿੱਧਾ ਸਾਦਾ, ਕਾਕਾ ਮੇਰਾ ਸਿੱਧਾ ਸਾਦਾ, ਇਹਦਾ ਪਲਕ ਉਜਾਲੀ ਤੂੰ। ਵਾਹ। ਹਨੇਰੇ ਕੋਲੋਂ ਡਰਦਾ ਏ ਨੂਰ ਦਾ ਦੀਵਾ ਬਾਲੀ ਤੂੰ, ਮੇਰੇ ਕੋਲੋਂ ਡਰਦਾ ਹੈ ਨੂਰ ਦਾ ਦੀਵਾ ਬਾਲੀ ਤੂੰ। ਸਾਰੀ ਧਰਤੀ ਬਾਗ ਏ ਤੇਰਾ, ਇੱਕ ਇਕੱਲਾ ਮਾਲੀ ਤੂੰ। ਅੱਲਾ ਤੂੰ ਹੈ ਵਾਲੀ ਤੂੰ, ਦਿੱਤਾ ਹੀ ਤੇ ਪਾਲੀ। ਬਹੁਤ ਖੂਬ ਜੀ, ਬਹੁਤ ਵਧੀਆ। ਔਰ ਦੇਖੋ ਲੋਕ ਗੀਤਾਂ ਦਾ ਕਮਾਲ ਇਹ ਵੇ ਕਿ ਇਹਦੇ 'ਚ ਆਸਾਨ ਲਫ਼ਜ਼ਾਂ ਦੇ ਵਿੱਚ ਆਪਣਾ ਮੁੱਦਾ ਬਿਆਨ ਕੀਤਾ ਜਾਂਦਾ ਹੈ, ਔਰ ਇਸ ਲਈ ਤੈਨੂੰ ਅਵਾਮੀ ਸ਼ਾਇਰੀ ਆਖਿਆ ਜਾਂਦਾ ਹੈ। ਔਰ ਪੰਜਾਬੀ ਦਾ ਜਿਹੜਾ ਲੋਕ ਗੀਤਾਂ ਦਾ ਮਜਮੂਆ ਹੈ ਬੜਾ ਉਹ ਰਿਚ ਹੈ, ਔਰ ਤੁਸੀਂ ਵੀ ਇਹ ਲਿਖਿਆ ਸਲਾਹੁਣਯੋਗ ਹੈ।